ਜਸਟ ਇਮੇਜਿਨ ਤੁਸੀਂ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਮਾਰਨਿੰਗ ਵਾਕ ਕਰ ਰਹੇ ਹੋ। ਅਚਾਨਕ ਇੱਕ ਕੁੱਤਾ ਦੌੜਦਾ ਹੋਇਆ ਤੁਹਾਡੇ ਵੱਲ ਅਟੈਕ ਕਰਨ ਲਈ ਆਉਂਦਾ ਹੈ। ਤੁਸੀਂ ਕੀ ਕਰੋਗੇ? ਦੌੜ ਲਾ ਦਿਓਗੇ, ਖਲੋ ਜਾਓਗੇ ਜਾਂ ਕਿਸੇ ਸ਼ੈ ਦੇ ਨਾਲ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋਗੇ? ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਡੌਗ ਐਕਸਪਰਟਸ ਦੀ ਰਾਏ ਕਿ ਤੁਸੀਂ ਕਿਸੇ ਕੁੱਤੇ ਦੇ ਅਟੈਕ ਤੋਂ ਕਿਸ ਤਰ੍ਹਾਂ ਬਚ ਸਕਦੇ ਹੋ। ਤੇ ਦੂਜਾ, ਜੇ ਕੋਈ ਕੁੱਤਾ ਤੁਹਾਡੇ ਤੇ ਅਟੈਕ ਕਰ ਦੇਵੇ ਤੇ ਤੁਹਾਨੂੰ ਇਸ ਸਿਚੁਏਸ਼ਨ ਵਿੱਚ ਕੀ ਕਰਨਾ ਚਾਹੀਦਾ ਹੈ। ਜਿਵੇਂ ਵਾਕ ਜਾਂ ਜੌਗਿੰਗ ਕਰਦਿਆਂ ਹੋਇਆਂ, ਸਾਈਕਲ, ਮੋਟਰਸਾਈਕਲ ਜਾਂ ਕਾਰ ਤੇ ਕਿਤੇ ਜਾਂਦਿਆਂ ਹੋਇਆਂ ਉਹ ਇਨਸਾਨਾਂ ਜਾਂ ਮੂਵ ਕਰਦੀਆਂ ਹੋਈਆਂ ਸ਼ੈਵਾਂ ਦੇ ਪਿੱਛੇ ਭੱਜਦੇ ਨੇ। ਇਸ ਸਿਚੁਏਸ਼ਨ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ? ਨੰਬਰ 1, ਪੈਨਿਕ ਜਾਂ ਘਬਰਾਣਾ ਬਿਲਕੁਲ ਨਹੀਂ ਚਾਹੀਦਾ, ਕਿਉਂਕਿ ਐਕਸਪਰਟ ਦੇ ਮੁਤਾਬਕ ਕੁੱਤੇ ਇਨਸਾਨਾਂ ਦੇ ਬਿਹੇਵੀਅਰ ਨੂੰ ਬੜੀ ਆਸਾਨੀ ਨਾਲ ਸਮਝ ਲੈਂਦੇ ਨੇ ਤੇ ਘਬਰਾਏ ਹੋਏ ਬੰਦੇ ਵੱਲ ਵੇਖ ਕੇ ਉਹ ਹੋਰ ਕੌਨਫੀਡੈਂਟ ਹੋ ਜਾਂਦੇ ਨੇ। ਇਸ ਲਈ ਸਿਚੁਏਸ਼ਨ ਜਿੰਨੀ ਮਰਜ਼ੀ ਖਰਾਬ ਹੋਵੇ, ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਪੁਰਸਕੂਨ ਰੱਖੋ। ਦੂਜੇ ਨੰਬਰ ਤੇ ਨੱਸਣ ਦੀ ਕੋਸ਼ਿਸ਼ ਨਾ ਕਰੋ। ਇਹ ਗੱਲ ਆਪਣੇ ਦਿਮਾਗ ਵਿੱਚ ਬਿਠਾ ਲਵੋ ਕਿ ਕੁੱਤਾ ਤੁਹਾਡੇ ਨਾਲੋਂ ਤੇਜ਼ ਭੱਜ ਸਕਦਾ ਹੈ। ਇਸ ਲਈ ਪੁਰਸਕੂਨ ਰਹੋ, ਖਲੋਤੇ ਰਹੋ, ਕਿਉਂਕਿ ਜੇ ਤੁਸੀਂ ਨੱਸਣ ਦੀ ਕੋਸ਼ਿਸ਼ ਕਰੋਗੇ ਤੇ ਉਹ ਲਾਜ਼ਮੀ ਤੁਹਾਡਾ ਪਿੱਛਾ ਕਰੇਗਾ ਤੇ ਜੇ ਸ਼ੁਰੂ ਵਿੱਚ ਉਹਦਾ ਤੁਹਾਨੂੰ ਵੱਢਣ ਦਾ ਇਰਾਦਾ ਨਹੀਂ ਵੀ ਤੇ ਤੁਹਾਨੂੰ ਭੱਜਦਿਆਂ ਵੇਖ ਕੇ ਉਹ ਵੱਢਣ ਦੀ ਕੋਸ਼ਿਸ਼ ਕਰ ਸਕਦਾ ਹੈ। ਨੰਬਰ 3, ਖਲੋ ਜਾਓ। ਜੇ ਤੁਸੀਂ ਜੌਗਿੰਗ ਕਰ ਰਹੇ ਹੋ ਤੇ ਆਪਣੇ ਆਪ ਨੂੰ ਪਹਿਲਾਂ ਆਸਤਾ ਕਰੋ ਤੇ ਫਿਰ ਖਲੋ ਜਾਵੋ, ਕਿਉਂਕਿ ਕੁੱਤੇ ਮੂਵ ਕਰਦੀਆਂ ਚੀਜ਼ਾਂ ਤੇ ਜ਼ਿਆਦਾ ਅਟੈਕ ਕਰਦੇ ਨੇ। ਇਸ ਲਈ ਜੇ ਤੁਸੀਂ ਨੱਸਦਿਆਂ ਹੋਇਆਂ ਖਲੋ ਜਾਂਦੇ ਹੋ ਤੇ ਤੁਹਾਡੇ ਨੱਸਣ ਦੇ ਕਾਰਨ ਜਿਹੜਾ ਉਹ ਤੁਹਾਡੇ ਪਿੱਛੇ ਲੱਗਿਆ ਸੀ ਉਹਦਾ ਇੰਟਰਸਟ ਘੱਟ ਹੋ ਜਾਵੇਗਾ। ਚੌਥੇ ਨੰਬਰ ਤੇ ਕੁੱਤੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਾ ਵੇਖੋ। ਡਾਇਰੈਕਟ ਅੱਖਾਂ ਵਿੱਚ ਵੇਖਣ ਦੇ ਨਾਲ ਕੁੱਤਾ ਮਜ਼ੀਦ ਅਗਰੈਸਿਵ ਹੋ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਤੁਹਾਡੇ ਤੇ ਹਮਲੇ ਲਈ ਤਿਆਰ ਕਰ ਲੈਂਦਾ ਹੈ, ਕਿਉਂ ਜੇ ਡਾਇਰੈਕਟ ਅੱਖਾਂ ਵਿੱਚ ਵੇਖਣ ਨਾਲ ਕੁੱਤਾ ਤੁਹਾਨੂੰ ਆਪਣੇ ਲਈ ਖਤਰਾ ਸਮਝਦਾ ਹੈ। ਨੰਬਰ 5, ਕੁੱਤੇ ਦੀ ਤਵੱਜਾ ਕਿਸੇ ਹੋਰ ਸ਼ੈ ਵੱਲ ਕਰੋ। ਮਿਸਾਲ ਦੇ ਤੌਰ ਤੇ ਜੇ ਤੁਹਾਡੇ ਹੱਥ ਵਿੱਚ ਬੈਗ ਹੈ ਜਾਂ ਪਾਣੀ ਵਾਲੀ ਬੋਤਲ ਹੈ, ਇਹਨੂੰ ਦੂਰ ਕੁੱਤੇ ਦੀ ਦੂਜੀ ਸਾਈਡ ਵੱਲ ਸੁੱਟੋ, ਪਰ ਕੁੱਤੇ ਵੱਲ ਨਹੀਂ, ਕਿਉਂਕਿ ਉਹ ਉਹਨੂੰ ਤੁਹਾਡੇ ਵੱਲੋਂ ਅਟੈਕ ਸਮਝੇਗਾ। ਕੋਈ ਚੀਜ਼ ਦੂਜੇ ਪਾਸੇ ਸੁੱਟਣ ਦੇ ਨਾਲ ਉਹਦੀ ਅਟੈਂਸ਼ਨ ਡਾਇਵਰਟ ਹੋ ਜਾਂਦੀ ਏ ਤੇ ਆਮ ਤੌਰ ਤੇ ਕੁੱਤੇ ਉਸ ਸ਼ੈ ਵੱਲ ਭੱਜਦੇ ਨੇ। ਐਸੀ ਸੂਰਤ ਵਿੱਚ ਤੁਹਾਨੂੰ ਇੰਨਾ ਕੁ ਟਾਈਮ ਲੱਭ ਸਕਦਾ ਏ ਕਿ ਤੁਸੀਂ ਕੁੱਤੇ ਦੀ ਰੇਂਜ ਵਿੱਚੋਂ ਨਿਕਲ ਜਾਵੋ। ਨੰਬਰ 6, ਜੇ ਫੇਰ ਵੀ ਕੁੱਤਾ ਤੁਹਾਡੇ ਪਿੱਛੇ ਪੈਂਦਾ ਏ ਤੇ ਇਹਨੂੰ ਉੱਚੀ ਤੇ ਕੌਨਫੀਡੈਂਟ ਆਵਾਜ਼ ਦੇ ਨਾਲ ਦਬਕਾ ਮਾਰੋ ਤੇ ਭੱਜਣ ਲਈ ਆਖੋ, ਕਿਉਂਕਿ ਤੁਹਾਡਾ ਕੌਨਫੀਡੈਂਸ ਤੇ ਮਜ਼ਬੂਤ ਆਵਾਜ਼ ਕੁੱਤੇ ਤੇ ਅਸਰਅੰਦਾਜ਼ ਹੁੰਦੀ ਏ। ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਜੇ ਕੁੱਤਾ ਤੁਹਾਡੇ ਤੇ ਅਟੈਕ ਕਰ ਦੇਵੇ ਤੇ ਆਪਣੀਆਂ ਮੁੱਠੀਆਂ ਬੰਦ ਰੱਖੋ, ਕਿਉਂਕਿ ਅਕਸਰ ਕੁੱਤੇ ਹਮਲੇ ਦੇ ਦੌਰਾਨ ਬੰਦਿਆਂ ਦੀਆਂ ਉਂਗਲਾਂ ਫੜ ਲੈਂਦੇ ਨੇ, ਜਿਨ੍ਹਾਂ ਨੂੰ ਛਡਾਣਾ ਔਖਾ ਹੁੰਦਾ ਏ। ਮੁੱਠੀਆਂ ਬੰਦ ਹੋਣ ਦੀ ਸੂਰਤ ਵਿੱਚ ਕੁੱਤੇ ਦੇ ਹਮਲੇ ਤੋਂ ਆਪਣੇ ਆਪ ਨੂੰ ਬਚਾਉਣਾ ਤੇ ਛਡਾਣਾ ਆਸਾਨ ਹੁੰਦਾ ਏ। ਕੁੱਤੇ ਦੇ ਅਟੈਕ ਦੀ ਸੂਰਤ ਦੇ ਵਿੱਚ ਆਪਣੀ ਗਰਦਨ ਤੇ ਫੇਸ ਹਰ ਸੂਰਤ ਤੇ ਕੁੱਤੇ ਤੋਂ ਦੂਰ ਰੱਖੋ, ਕਿਉਂਕਿ ਇਸ ਸੂਰਤ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ। ਕੁੱਤੇ ਦੇ ਅਟੈਕ ਤੋਂ ਬਾਅਦ ਹਰ ਸੂਰਤ ਵਿੱਚ ਭਾਵੇਂ ਜ਼ਖਮ ਛੋਟਾ ਕਿਉਂ ਨਹੀਂ, ਡਾਕਟਰ ਦੇ ਕੋਲ ਜ਼ਰੂਰ ਜਾਵੋ, ਕਿਉਂਕਿ ਇਹ ਜ਼ਖਮ ਇਨਫੈਕਸ਼ਨ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕੁੱਤਾ ਹਲਕਾ ਨਾ ਹੋਵੇ। ਤੇ ਅਖੀਰ ਤੇ ਰਿਲੇਟਡ ਮਹਿਕਮੇ ਨੂੰ ਕੁੱਤੇ ਦੇ ਬਾਰੇ ਲਾਜ਼ਮੀ ਦੱਸੋ ਤਾਂ ਕਿ ਕਿਸੇ ਹੋਰ ਨੂੰ ਨਾ ਵੱਢ ਸਕੇ। ਤੇ ਜੇ ਤੁਹਾਡੇ ਨਾਲ ਵੀ ਇਸ ਕਿਸਮ ਦਾ ਕੋਈ ਵਾਕਿਆ ਹੋਇਆ ਹੈ ਤੇ ਕਮੈਂਟ ਵਿੱਚ ਲਾਜ਼ਮੀ ਦੱਸੋ ਜਾਂ ਆਪਣੀ ਰਾਏ ਦਾ ਇਜ਼ਹਾਰ ਕਰੋ।